ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਰੋਤਿਓ, ਅੱਗੇ ਵਧਣ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸੁੱਖਾ ਸਿੰਘ ਜੀ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਤੇ ਬਲਤੇਜ ਪੰਨੂ ਜੀ, ਆਪਾਂ ਆਪਣੀਆਂ ਜਿਹੜੀਆਂ ਖਬਰਾਂ ਆ ਉਹਨਾਂ ਵੱਲ ਵੱਧਦੇ ਆ, ਜਿਹੜੀਆਂ ਆਪਾਂ ਸੁਰਖੀਆਂ ਪੜ੍ਹਦੇ ਹਾਂ ਜੀ। ਉਹਨਾਂ ਦੇ ਵਿੱਚ ਇੱਕ ਹੈਡਿੰਗ ਇਹ ਜੀ ਸੀਗੀ, ਇੱਕ ਜਿਹੜਾ ਬਾਬਾ ਸੀ ਜੀ ਆਸਾ ਰਾਮ, ਜਿਸ ਦਾ ਕਾਫੀ ਟਾਈਮ ਤੇ ਜਿਹੜਾ ਵਿਵਾਦ ਚੱਲਿਆ ਤੇ ਹੁਣ ਜੇਲ੍ਹ ਦੇ ਵਿੱਚ ਉਸਨੂੰ ਜ਼ਮਾਨਤ ਨਹੀਂ ਮਿਲੀ। ਬਿਲਕੁਲ ਜੀ, ਇਹ ਲੋਕਾਂ ਦੇ ਜਿਹੜੀਆਂ ਮੁਸ਼ਕਿਲਾਂ ਸੀਗੀਆਂ ਉਹ ਹੱਲ ਕਰਨ ਵਾਲਾ ਕਈ ਸਾਲਾਂ ਤੋਂ, ਔਰ ਮੋਟਾ ਪੈਸਾ ਬਣਾਉਣ ਵਾਲਾ ਜਿਹੜਾ ਆਸਾ ਰਾਮ ਹੈ, ਉਹਨੂੰ ਇਹ ਹੱਲ ਨਹੀਂ ਲੱਭ ਰਿਹਾ ਕਿ ਉਹ ਜੇਲ੍ਹ ਦੇ ਵਿੱਚੋਂ ਕਿਵੇਂ ਜਿਹੜਾ ਜੀ ਉਹ ਨਿਕਲੇ। ਉਹਦੇ ਜੰਤਰ ਮੰਤਰ ਤੰਤਰ ਸਾਰੇ ਜਿਹੜੇ ਜੀ ਉਹ ਇੱਥੇ ਫੇਲ ਹੋ ਗਏ ਨੇ। ਲਗਾਤਾਰ 6ਵੀਂ ਵਾਰੀ ਹੈ ਜਦੋਂ ਕਿ ਆਸਾ ਰਾਮ ਦੀ ਜਿਹੜੀ ਅਰਜ਼ੀ ਜ਼ਮਾਨਤ ਦੀ ਉਹ ਅਦਾਲਤ ਨੇ ਰੱਦ ਕਰ ਦਿੱਤੀ ਹੈ। ਸਤੰਬਰ 13 ਤੋਂ ਉਹ ਇੱਕ ਨਾਬਾਲਗ ਲੜਕੀ ਦੇ ਨਾਲ ਜਬਰ ਜਨਾਹ ਦੇ ਦੋਸ਼ ਦੇ ਵਿੱਚ ਜਿਹੜਾ ਜੀ ਉਹ ਜੇਲ੍ਹ ਦੇ ਵਿੱਚ ਬੰਦ ਹੈ ਸਤੰਬਰ 13 ਤੋਂ, ਔਰ ਅਜੇ ਜਿਹੜਾ ਜੀ ਇਹਦਾ ਕੇਸ ਅਜੇ ਚੱਲਣਾ। ਇਹਦੀ ਸਜ਼ਾ ਜਿਹੜੀ ਹੈ ਜੀ ਉਹ ਪਤਾ ਨਹੀਂ ਕਿੰਨੀ ਕੁ ਹੁੰਦੀ ਹੈ, ਪਰ ਜਿਹੜੇ ਤਰੀਕੇ ਦੇ ਨਾਲ ਅਦਾਲਤ ਨੇ ਇਹਨੂੰ ਇੰਨੀ ਦੇਰ ਤੱਕ ਜੇਲ੍ਹ ਦੇ ਵਿੱਚ ਰੱਖ ਕੇ ਇਹਦੀ ਅਸਲੀਅਤ ਜਿਹੜੀ ਹੈ ਜੀ ਉਹ ਸਾਹਮਣੇ ਲਿਆਂਦੀ ਹੈ, ਇਹੋ ਜਿਹੀ ਮਿਸਾਲ ਜਿਹੜੀ ਉਹ ਘੱਟ ਮਿਲਦੀ ਹੈ। ਜਿਹੜਾ ਇਹਦਾ ਹੈ ਜੀ ਵਕੀਲ, ਉਹਦੇ ਵੱਲੋਂ ਜਿਹੜਾ ਗੋਵਿੰਦਾਚਾਰੀਆ, ਉਹ ਪਹਿਲਾਂ ਵੀ 2 ਦਿਨ ਜਿਹੜਾ ਸੀਗਾ ਤਰੀਕ ਦੇ ਉੱਤੇ ਨਹੀਂ ਆਇਆ, ਐਤਕੀ ਜਿਹੜਾ ਆਇਆ ਹੁਣ ਕਹਿੰਦਾ ਜੀ ਕਿ ਜੁਲਾਈ ਦੇ ਵਿੱਚ ਜਿਹੜੀ ਅਦਾਲਤ ਜਿਹੜੀ ਪਤਾ। ਇਹ ਵੀ ਕਿਹਾ ਜਾ ਰਿਹਾ ਕਿ ਉਹ ਵੀ ਹੁਣ ਖਹਿੜਾ ਛਡਾਉਣਾ ਚਾਹੁੰਦਾ, ਜਦੋਂ ਕਿ ਹਾਲਾਤ ਉਹਦੀ ਉਹ ਹੋਈ ਪਈ ਹੈ ਜੀ ਵੀ ਕੰਬਲ ਨੂੰ ਛੱਡਣਾ ਚਾਹੁੰਦਾ, ਕੰਬਲ ਨਹੀਂ ਹੁਣ ਛੱਡਦਾ ਜੀ। ਆਸਾ ਰਾਮ ਉਹਨੂੰ ਕਹੀ ਜਾਂਦਾ ਕਿ ਤੂੰ ਹੀ ਪੇਸ਼ ਜਿਹੜਾ ਜੀ ਮੇਰੇ ਵੱਲੋਂ ਹੋਣਾ। ਉਹਨੂੰ ਵੀ ਪਤਾ ਸੀ ਕਿ ਰਿਐਲਿਟੀ ਇਹ ਹੈ ਕਿ ਏਡੀ ਛੇਤੀ ਜ਼ਮਾਨਤ ਮਿਲ ਸਕਣੀ ਆਸਾ ਰਾਮ ਨੂੰ ਸੌਖੀ ਨਹੀਂ ਹੈ, ਤੇ ਚਾਰਜਸ਼ੀਟ ਵਗੈਰਾ ਪੇਸ਼ ਹੋ ਚੁੱਕੀ ਹੋਈ ਹੈ। ਉਸ ਤੋਂ ਬਾਅਦ ਉਹਨੂੰ ਸਜ਼ਾ ਦੇ ਹੋ ਜਾਂਦੀ ਹੈ। ਵੈਸੇ ਲੱਗਦਾ ਨਹੀਂ ਕਿ ਇੰਨੀ ਸਜ਼ਾ ਹੋਊਗੀ ਜਿੰਨੀ ਉਹ ਭੁਗਤ ਚੁੱਕਿਆ ਹੋਇਆ, ਤੇ ਉਹਨੂੰ ਜੇਲ੍ਹ ਚ ਲਾਉਣੀ ਪਊਗੀ, ਪਰ ਜਿੰਨੀ ਕੁ ਲਵਾ ਦਿੱਤੀ ਹੈ ਅਦਾਲਤ ਨੇ, ਇਹ ਵੀ ਆਪਣੇ ਆਪ ਦੇ ਵਿੱਚ ਰਿਕਾਰਡ ਹੀ ਹੈ ਜੀ। ਬਹੁਤ ਜੀ ਵੱਡੀ ਗੱਲ ਆ ਉਹ ਵੀ, ਇੰਡੀਆ ਦੇ ਵਿੱਚ ਜੋ ਕੁਛ ਹੋਇਆ ਆ। ਤੇ ਅੱਗੇ ਆਪਾਂ ਗੱਲ ਕਰਦੇ ਜੀ, ਦਰਬਾਰ ਸਾਹਿਬ ਦੇ ਵਿੱਚੋਂ ਜੀਜਾ ਸਾਲੀ ਦੀਆਂ ਲਾਸ਼ਾਂ ਮਿਲੀਆਂ, ਉਹਨਾਂ ਨੇ ਖੁਦਕਸ਼ੀ ਕੀਤੀ ਆ। ਇਹ ਐਕਚੁਅਲੀ ਪਤਾ ਉਸ ਟਾਈਮ ਲੱਗਿਆ ਜੀ ਜਦੋਂ ਜਿਹੜੇ ਤੜਕਸਾਰ ਜਿਹੜੀ ਉੱਥੇ ਸੰਗਤ ਹੁੰਦੀ ਆ ਉਹਨੂੰ ਉਠਾਇਆ ਜਾਂਦਾ। ਜਦੋਂ ਉਠਾਇਆ ਗਿਆ ਤੇ 2 ਜਣੇ ਜਿਹੜੇ ਸੀਗੇ ਦਰਬਾਰ ਸਾਹਿਬ ਦੇ ਵਿੱਚ ਪਰਿਕਰਮਾ ਦੇ ਵਿੱਚ ਸੁੱਤੇ ਪਏ ਜਿਹੜੇ ਸੀਗੇ, ਉਹ ਉੱਠੇ ਨਹੀਂ। ਜਦੋਂ ਉਹਨਾਂ ਨੂੰ ਹਿਲਾ ਕੇ ਵੇਖਿਆ ਤਾਂ ਇਹ ਪਤਾ ਲੱਗਾ ਜੀ ਕਿ ਉਹ ਤਾਂ ਬੇਹੋਸ਼ ਨੇ। ਡਾਕਟਰ ਜਦੋਂ ਇਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਜੀ, ਔਰ ਉੱਥੇ ਡਾਕਟਰਾਂ ਨੇ ਇਹਨਾਂ ਦੋਵਾਂ ਨੂੰ ਮ੍ਰਿਤਕ ਜਿਹੜਾ ਜੀ ਐਲਾਨ ਕਰ ਦਿੱਤਾ ਹੈ। ਇਹ ਰਿਸ਼ਤੇ ਦੇ ਵਿੱਚ ਜਿਹੜੇ ਜੀ ਦੋਵੇਂ ਜੀਜਾ ਤੇ ਸਾਲੀ ਦੱਸੇ ਜਾਂਦੇ ਨੇ, ਔਰ ਇਹਨਾਂ ਦੇ ਪਰਿਵਾਰ ਵਾਲੇ ਜਿਹੜੇ ਨੇ ਜੀ ਉਹਨਾਂ ਨੂੰ ਸੂਚਿਤ ਕੀਤਾ ਗਿਆ। ਇਹ ਦੋਨੋਂ ਜਿਹੜੇ ਨੇ ਜੀ ਜਿਨ੍ਹਾਂ ਦੀ ਸ਼ਨਾਖਤ ਹੋਈ ਹੈ, ਇਹ ਅੰਮ੍ਰਿਤਪਾਲ ਸਿੰਘ ਸੀਗਾ 30 ਸਾਲਾਂ ਦਾ, ਜਿਹੜਾ ਕਿ ਨਵੀਂ ਆਬਾਦੀ ਬਟਾਲਾ, ਤੇ ਕਿਰਨਦੀਪ ਕੌਰ 22 ਸਾਲਾਂ ਦੀ, ਜਿਹੜੀ ਨਵੀਂ ਅਰਬਨ ਸਟੇਟ ਬਟਾਲਾ ਦੀ ਜਿਹੜੀ ਹੈ ਜੀ ਉਹ ਰਹਿਣ ਵਾਲੀ ਦੱਸੀ ਜਾਂਦੀ ਹੈ ਜੀ। ਕੀ ਰੀਜ਼ਨ ਹੋਇਆ ਜੀ ਇਹਨਾਂ ਦੀ ਮੌਤ ਦਾ, ਕਿਉਂ ਇਹ ਖੁਦਕੁਸ਼ੀ ਕਰ ਗਏ, ਇਹਦਾ ਅਜੇ ਕੁਛ ਵੀ ਜਿਹੜਾ ਜੀ ਪਤਾ ਨਹੀਂ ਲੱਗਿਆ ਜੀ। ਵੈਸੇ ਜਿਹੜੀ ਘਟਨਾ ਆ ਬੜੀ ਮੰਦਭਾਗੀ ਆ। ਤੇ ਅੱਗੇ ਆਪਾਂ ਪੰਜਾਬ ਦੇ ਵਿੱਚ ਇੰਨੀ ਖੁਸ਼ਹਾਲੀ ਆ ਜੀ, ਰੋਜ਼ ਖਬਰਾਂ ਆਉਂਦੀਆਂ ਆ ਕਿ ਉੱਥੇ ਜਿਹੜੇ ਕਿਸਾਨ ਆ ਖੁਦਕਸ਼ੀਆਂ ਕਰ ਰਹੇ ਆ, ਤੇ ਪਤਾ ਲੱਗਾ 2 ਹੋਰ ਕਿਸਾਨਾਂ ਨੇ ਖੁਦਕਸ਼ੀ ਕਰ ਲਈ ਆ। ਇਹ ਬੜੀਆਂ ਮੰਦਭਾਗੀਆਂ ਖਬਰਾਂ ਨੇ ਜੀ। ਮੇਰਾ ਨਹੀਂ ਖਿਆਲ ਸ਼ਾਇਦ ਪਿਛਲੇ ਕੋਈ 10 ਦਿਨ ਤੋਂ ਆਪਾਂ ਕੋਈ ਦਿਨ ਹੋਵੇ ਜਿੱਦਣ ਇਹ ਖਬਰ ਨਾ ਸਾਂਝੀ ਕੀਤੀ ਹੋਵੇ ਕਿ ਪੰਜਾਬ ਦੇ ਵਿੱਚ ਇੱਕ ਖੁਦਕੁਸ਼ੀ ਜਿਹੜੀ ਜੀ ਉਹ ਰੋਜ਼ ਇਸ ਵੇਲੇ ਹੋ ਰਹੀ ਆ। ਤੇ ਹੁਣ ਜਿਹੜਾ ਜੀ 2 ਕਿਸਾਨਾਂ ਨੇ ਜਿਹੜੀ ਹੈ ਜੀ ਉਹ ਖੁਦਕੁਸ਼ੀ ਇੱਕੋ ਦਿਨ ਦੇ ਵਿੱਚ ਕੀਤੀ ਹੈ। ਇੱਕ ਤਾਂ ਤਰਨਤਾਰਨ ਦੇ ਨੇੜੇ ਪੈਂਦਾ ਜੀ ਮਾਨੋਚਾਲ, ਇੱਥੋਂ ਦਾ ਸੁੱਚਾ ਸਿੰਘ ਸੀਗਾ 52 ਸਾਲਾਂ ਦਾ ਕਿਸਾਨ। ਦੇ ਉੱਤੇ ਸਰਕਾਰੀ ਤੇ ਗੈਰ ਸਰਕਾਰੀ ਜਿਹੜੇ ਬੈਂਕ ਨੇ ਜੀ ਉਹਨਾਂ ਦਾ ਕੋਈ 10 ਲੱਖ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਦੱਸਿਆ ਜਾਂਦਾ। ਉਹਨੇ ਕੋਈ ਜ਼ਹਿਰੀਲੀ ਚੀਜ਼ ਜਿਹੜੀ ਸੀ ਉਹ ਖਾ ਕੇ ਜਿਹੜੀ ਜੀ ਆਪਣਾ ਜੀਵਨ ਲੀਲਾ ਸੀਗੀ ਉਹ ਸਮਾਪਤ ਕਰਤੀ, ਔਰ ਇਹਨੂੰ ਅੰਮ੍ਰਿਤਸਰ ਦੇ ਹਸਪੀਟਲ ਦੇ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਗਿਆ ਸੀਗਾ। ਇੱਕ ਫਰੀਦਕੋਟ ਦੇ ਵਿੱਚ ਮਚਾਕੀ ਮੱਲ ਸਿੰਘ ਪਿੰਡ ਪੈਂਦਾ ਜੀ, ਉੱਥੇ ਜਿਹੜਾ ਇੱਕ ਕਿਸਾਨ ਸੀਗਾ ਉਹਨੇ ਫਾਹਾ ਲੈ ਲਿਆ।
ਇਹਦਾ ਨਾਮ ਹਰਦੀਪ ਸਿੰਘ ਦੱਸਿਆ ਗਿਆ, 35 ਸਾਲਾਂ ਦਾ ਸੀਗਾ। ਇਹ ਵੀ ਆਰਥਿਕ ਤੰਗੀ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ ਸੀਗਾ। ਜਿਹੜੀ ਉਹਦੀ ਜਿਹੜੇ ਬੇਮੌਸਮੇ ਮੀਂਹ ਪਏ ਸਨ ਇਸ ਵਾਰੀ ਕਣਕ ਤੇ, ਉਹਦੇ ਕਰਕੇ ਉਹਦੀ ਜਿਹੜੀ ਫਸਲ ਸੀ ਉਹ ਮਾਰੀ ਗਈ ਸੀਗੀ ਤੇ ਉਹ ਵੀ ਕਰਜ਼ੇ ਦੇ ਹੇਠ ਜਿਹੜਾ ਉਹ ਆ ਗਿਆ ਸੀਗਾ। ਕਿਤੇ ਨਾ ਕਿਤੇ ਜਿਹੜੀ ਇਹ ਬੜੀਆਂ ਤੇਜ਼ੀ ਆਈ ਹੈ ਇਹਨਾਂ ਜਿਹੜੀਆਂ ਖੁਦਕੁਸ਼ੀਆਂ ਦੇ ਵਿੱਚ, ਇਹ ਵੀ ਕਾਰਨ ਜਿਹੜਾ ਜੀ ਉਹ ਲੱਗਦਾ ਹੈ ਕਿ ਜਿਹੜੀ ਸਰਕਾਰ ਹੈ ਉਹਦੇ ਉਹ ਹੁਣ ਜਿਵੇਂ ਮੁਆਵਜ਼ਾ ਦੇਣ ਲੱਗੀ ਜੀ ਜਿਹੜੇ ਸੁਸਾਈਡ ਕਰ ਰਹੇ ਨੇ, ਉਹਨੂੰ ਮੁਆਵਜ਼ਾ ਵੀ ਇੱਕ ਕਿਤੇ ਨਾ ਕਿਤੇ ਵਜ੍ਹਾ ਜਿਹੜੀ ਹੋ ਸਕਦੀ ਹੈ। ਕਿਸਾਨ ਜਿਹੜੇ ਵਿਚਾਰੇ ਆਰਥਿਕ ਤੰਗੀ ਦੇ ਵਿੱਚ ਫਸੇ ਪਏ ਨੇ, ਉਹ ਇਹ ਸੋਚਦੇ ਨੇ ਕਿ ਜੇ ਉਹ ਤੁਰ ਵੀ ਜਾਣਗੇ ਦੁਨੀਆ ਤੋਂ ਤੇ ਸ਼ਾਇਦ ਉਹਨਾਂ ਦਾ ਪਰਿਵਾਰ ਜਿਹੜਾ ਜੀ ਉਹਨਾਂ ਦਾ ਕਰਜ਼ਾ ਲੱਥ ਜੂਗਾ ਤੇ ਥੋੜਾ ਬਹੁਤਾ ਉਹ ਸੌਖੇ ਹੋ ਸਕਦੇ ਨੇ। ਇਸ ਕਰਕੇ ਇਹ ਗਲਤ ਪਾਲਿਸੀਜ਼ ਨੇ ਜੀ ਜਿਹੜਾ ਮੁਆਵਜ਼ਾ ਦੇਣਾ, ਕਿਉਂਕਿ ਅਸਲ ਦੇ ਵਿੱਚ ਇਹਨਾਂ ਜਿਹੜੇ ਛੋਟੇ ਜ਼ਿਮੀਂਦਾਰ ਨੇ ਉਹਨਾਂ ਦੇ ਸਿਰ ਚੜੇ ਹੋਏ ਕਰਜ਼ੇ ਦਾ ਹੱਲ ਲੱਭਿਆ ਜਾਣਾ ਚਾਹੀਦਾ। ਮੁਆਵਜ਼ਾ ਜਿਹੜਾ ਜੀ ਉਹ ਟੈਂਪਰੇਰੀ ਹੈ ਹੱਲ, ਔਰ ਟੈਂਪਰੇਰੀ ਹੱਲ ਜਿਹੜਾ ਜੀ ਉਹ ਲੱਗਦਾ ਹੈ ਕਿ ਕਿਸਾਨਾਂ ਨੂੰ ਕਿਤੇ ਨਾ ਕਿਤੇ ਖੁਦਕੁਸ਼ੀ ਵੱਲ ਨੂੰ ਧੱਕ ਰਿਹਾ ਜੀ। ਹਾਂਜੀ ਜੀ, ਬਿਲਕੁਲ ਸਾਰਿਆਂ ਨੂੰ ਇਸ ਤਰ੍ਹਾਂ ਹੋ ਗਿਆ ਕਿ ਸਾਨੂੰ ਵੀ ਸ਼ਾਇਦ 10-10 ਲੱਖ ਮਿਲੂਗਾ, ਪਰ ਨਹੀਂ, ਇਸ ਤਰ੍ਹਾਂ ਨਹੀਂ ਹੋਣਾ। ਤੇ ਅੱਗੇ ਜੀ ਜਿਸ ਤਰ੍ਹਾਂ ਦੀ ਆਪਾਂ ਇਹ ਖਬਰ ਸਾਂਝੀ ਕੀਤੀ ਆ ਤੇ ਇਸ ਦੇ ਨਾਲ ਹੀ ਲੱਗਦੀ ਛੱਗਦੀ ਜਿਹੜੀਆਂ ਮਾੜੀਆਂ ਬਹੁਤ ਖਬਰਾਂ ਆ, 2 ਥਾਈਂ ਕਾਰਾਂ ਨਹਿਰ ਦੇ ਵਿੱਚ ਡਿੱਗ ਗਈਆਂ ਤੇ 7 ਮੌਤਾਂ ਹੋ ਗਈਆਂ। ਜੀ ਬਿਲਕੁਲ, ਜਿਹੜੇ ਸੜਕਾਂ ਜਿਹੜੀਆਂ ਨੇ ਜੀ ਉਹ ਤਾਂ ਆਪਾਂ ਰੋਜ਼ ਹੀ ਜ਼ਿਕਰ ਕਰਦੇ ਹਾਂ ਕਿ ਇਸ ਵੇਲੇ ਹਾਲਾਤ ਜਿਹੜੇ ਉਹ ਸੜਕਾਂ ਦੇ ਕੀ ਬਣੇ ਪਏ ਨੇ। 12 ਡੈਥ ਜਿਹੜੀਆਂ ਨੇ ਰੋਜ਼ ਪੰਜਾਬ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਹੁੰਦੀਆਂ ਨੇ। ਪਰ ਹੈਰਾਨੀ ਵਾਲੀ ਗੱਲ ਇਹ ਹੈ ਜੀ, ਚਲੋ ਸਰਕਾਰਾਂ ਦਾ ਤਾਂ ਕਹਿ ਦਿੱਤਾ ਜਾਂਦਾ ਜੀ ਕਿ ਉਹ ਅਵੇਸਲੀਆਂ ਨੇ, ਲੋਕ ਮੂਰਖ ਨੇ ਜੀ, ਲੋਕ ਸਮਝ ਹੀ ਨਹੀਂ ਰਹੇ। ਮੁਕਤਸਰ ਜਲਾਲਾਬਾਦ ਰੋਡ ਜਿਹੜਾ ਜੀ ਉਹਦੇ ਵਿੱਚ ਪਿੰਡ ਅਟਾਰੀ ਦੇ 4 ਜਣੇ ਜੀ ਉਹ ਨਹਿਰ ਦੇ ਵਿੱਚ ਡਿੱਗਣ ਕਰਕੇ ਮਾਰੇ ਗਏ ਨੇ। ਲਿੰਕ ਸੜਕ ਦੇ ਉੱਤੇ ਬਣੇ ਪੁਲ ਦੀ ਕੋਈ ਸੁਰੱਖਿਆ ਕੰਧ ਨਹੀਂ ਸੀ ਹੈਗੀ, ਅੰਨ੍ਹੇਵਾਹ ਜਿਹੜਾ ਉਹ ਚੱਲਦੇ ਨੇ ਜੀ। ਅਟਾਰੀ ਦੇ ਰਹਿਣ ਵਾਲਾ ਪਲਵਿੰਦਰ ਸਿੰਘ ਬਿੱਟੂ ਜਿਹੜਾ ਕੋਈ 12:30 ਵਜੇ ਦੇ ਕਰੀਬ ਆਪਣੀ ਘਰ ਵਾਲੀ 2 ਬੱਚਿਆਂ ਸਣੇ ਜਿਹੜਾ ਜੀ ਪਿੰਡ ਫੱਤਣਵਾਲਾ ਦੇ ਵਿੱਚ ਜਾ ਰਿਹਾ ਸੀਗਾ ਦਵਾਈ ਲੈਣ ਦੇ ਵਾਸਤੇ। ਉਹਨਾਂ ਦਾ ਸੀਰੀ ਵੀ ਉਹਦੇ ਨਾਲ ਸੀਗਾ ਜੀ। ਇਹ ਜਿਹੜੀ ਨਹਿਰ ਸੀ, ਨਹਿਰ ਦੇ ਵਿੱਚ ਕਾਰ ਡਿੱਗ ਪਈ। ਪਲਵਿੰਦਰ ਸਿੰਘ ਤਾਂ ਬਚ ਗਿਆ, ਉਹਦੀ ਘਰ ਵਾਲੀ, ਉਹਦਾ ਮੁੰਡਾ 4 ਸਾਲਾਂ ਦਾ, ਉਹਦੀ ਕੁੜੀ 6 ਸਾਲਾਂ ਦੀ ਤੇ ਉਹਨਾਂ ਦਾ ਜਿਹੜਾ ਸੀਰੀ ਸੀਗਾ ਜੀ, ਇਹ ਸਾਰੇ ਦੇ ਸਾਰੇ ਨਹਿਰ ਦੇ ਵਿੱਚ ਡੁੱਬ ਕੇ ਜਿਹੜੇ ਉਹ ਮਾਰੇ ਗਏ। ਇਸੇ ਤਰੀਕੇ ਦੀ ਇੱਕ ਘਟਨਾ ਜਿਹੜੀ ਜੀ ਚਮਕੌਰ ਸਾਹਿਬ ਰੂਪਨਗਰ ਸੜਕ ਦੇ ਉੱਤੇ ਜਿਹੜੀ ਇੱਕ ਆਲਟੋ ਕਾਰ ਸੀਗੀ ਜੀ, ਉਹ ਸਰਹੰਦ ਨਹਿਰ ਦੇ ਵਿੱਚ ਡਿੱਗ ਪਈ। ਇਹਦੇ ਵਿੱਚ ਭੈਣ ਭਰਾ ਤੇ ਇੱਕ 3 ਸਾਲਾਂ ਦੇ ਬੱਚੇ ਦੀ ਜਿਹੜੀ ਹੈ ਜੀ ਉਹ ਮੌਤ ਹੋਈ ਆ। ਇਹ ਸਾਰੇ ਦੇ ਸਾਰੇ ਜਿਹੜੇ ਨੇ ਜੀ ਖਵਾਸਪੁਰ ਰੂਪਨਗਰ ਨੇੜੇ ਦੇ ਰਹਿਣ ਵਾਲੇ ਦੱਸੇ ਜਾਂਦੇ ਨੇ। ਰੁਪਿੰਦਰ ਕੌਰ ਜਿਹੜੇ ਕਿ ਆਪਣੇ ਪੇਕੇ ਪਿੰਡ ਆਏ ਹੋਏ ਸੀ ਛੁੱਟੀਆਂ ਕੱਟਣ ਦੀ, ਉਹਦਾ ਭਰਾ ਉਹਨੂੰ ਛੱਡਣ ਜਿਹੜਾ ਜਾ ਰਿਹਾ ਸੀਗਾ ਜੀ, ਜਦੋਂ ਕਿ ਇਹ ਜਿਹੜੀ ਨਹਿਰ ਦੇ ਵਿੱਚ ਕਾਰ ਉਹ ਡਿੱਗ ਪਈ। ਇਹ 2 ਸੜਕ ਹਾਦਸੇ ਵੱਖ-ਵੱਖ ਥਾਵਾਂ ਦੇ ਉੱਤੇ ਹੋਏ ਨੇ ਔਰ ਇਹਨਾਂ ਦੇ ਵਿੱਚ 7 ਜਿਹੜੀਆਂ ਡੈਥ ਨੇ ਉਹ ਹੋਈਆਂ ਨੇ ਇੱਕੋ ਦਿਨ ਦੇ ਵਿੱਚ। ਬਾਕੀ ਜਿਹੜੇ ਸੜਕ ਹਾਦਸਿਆਂ ਦੇ ਵਿੱਚ ਡੈਥ ਹੋਈਆਂ ਨੇ ਉਹ ਵੱਖਰੀਆਂ ਨੇ, ਪਰ ਇਹ 2 ਵੱਡੇ ਹਾਦਸੇ ਸਨ ਜੀ। ਅੱਜ ਜੀ ਬੜੇ ਦੁਖਦਾਈ ਜਿਹੜੇ ਹਾਦਸੇ ਹੈਗੇ ਆ, ਇਹ ਸੁਣਨੇ ਵੀ ਬੜੇ ਮੁਸ਼ਕਿਲ ਹੁੰਦੇ ਆ। ਤੇ ਅੱਗੇ ਆਪਾਂ ਗੱਲ ਕਰੀਏ ਜੀ ਜਿਹੜੀ ਕਾਂਗਰਸ ਦੇ ਕਾਟੋ ਕਲੇਸ਼ ਦੀ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦਾ ਆਪਸ ਵਿੱਚ ਚੱਲਦਾ ਆ। ਪ੍ਰਤਾਪ ਸਿੰਘ ਬਾਜਵਾ ਪਹੁੰਚ ਗਏ ਨੇ ਜੀ ਹਾਈ ਕਮਾਂਡ ਦੇ ਕੋਲ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ ਲੈ ਕੇ। ਜੀ ਰੋਜ਼ ਤਕਰੀਬਨ ਵਾਰੀ ਬੰਨੀ ਹੈ ਜੀ, ਇੱਕ ਦਿਨ ਕੈਪਟਨ ਅਮਰਿੰਦਰ ਸਿੰਘ ਤੇ ਇੱਕ ਦਿਨ ਪ੍ਰਤਾਪ ਸਿੰਘ ਬਾਜਵਾ ਜਿਹੜੇ ਉਹ ਜਾਂਦੇ ਨੇ ਹਾਈ ਕਮਾਂਡ ਦੇ ਕੋਲੇ। ਲੱਗਦਾ ਨਹੀਂ ਕਿ ਹਾਈ ਕਮਾਂਡ ਦੇ ਕੋਲੇ ਕੋਈ ਬਹੁਤਾ ਹੱਲ ਇਸ ਵੇਲੇ ਹੈਗਾ। ਸੋਨੀਆ ਗਾਂਧੀ ਵਿਦੇਸ਼ ਦੌਰੇ ਤੇ ਤੁਰ ਗਏ ਨੇ, ਹਫ਼ਤਾ ਦੱਸਦੇ ਨੇ ਕਿ ਉਹਨਾਂ ਨੇ ਵਿਦੇਸ਼ ਦੇ ਵਿੱਚ ਰਹਿਣਾ। ਰੀਜ਼ਨ ਕੀ ਆ ਇਹ ਕੁਛ ਨਹੀਂ ਦੱਸਿਆ ਗਿਆ। ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੇ ਨੇ ਜੀ ਉਹ ਹਾਈ ਕਮਾਂਡ ਦੇ ਕੋਲੇ ਹੁਣ ਜਿਹੜੇ ਪਹੁੰਚੇ ਨੇ, ਉਹਨਾਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ, ਜਿਨ੍ਹਾਂ ਦੇ ਬਾਰੇ ਇਉਂ ਲੱਗਦਾ ਜੀ ਕਿ ਉਹਨਾਂ ਨੇ ਦਖਲ ਦੇਣਾ ਹੀ ਬੰਦ ਕਰਤਾ ਪੰਜਾਬ ਦੇ ਕਾਂਗਰਸ ਦੇ ਮਾਮਲਿਆਂ 'ਚ। ਉਹਨਾਂ ਨੂੰ ਇਉਂ ਲੱਗਦਾ ਕਿ ਇਹ ਸਾਨਾਂ ਦੇ ਭੇਡ ਜਾਂ ਜੱਟਾਂ ਦੇ ਭੇਡ ਦੇ ਵਿੱਚ ਉਹਨਾਂ ਦੀ ਕੋਈ ਵਾਹ ਵਸਤਾ ਜਿਹੜੀ ਚੱਲਦੀ ਨੀ ਗੀ। ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਨੇ ਸ਼ਕੀਲ ਅਹਿਮਦ ਨਾਲ ਮੁਲਾਕਾਤ ਕੀਤੀ ਹੈ ਤੇ ਇਹ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜੇ ਪੰਜਾਬ ਦੇ ਵਿਧਾਇਕ ਸੀ ਉਹਨਾਂ ਦੀ ਸੱਦੀ ਗਈ ਮੀਟਿੰਗ ਜਿਹੜੀ ਹੈ ਜੀ ਉਹ ਗੈਰ ਸੰਵਿਧਾਨਿਕ ਹੈ। ਇਹ ਮੀਟਿੰਗ ਜਿਹੜੀ ਉਹ ਨਹੀਂ ਸੱਦੀ ਜਾ ਸਕਦੀ। ਉਹਨਾਂ ਨੇ ਇਸ ਗੱਲ ਦੀ ਵੀ ਸ਼ਿਕਾਇਤ ਜਿਹੜੀ ਹੈ ਜੀ ਉਹ ਲਾਈ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕਿ ਉਹਨਾਂ ਨੇ ਜਿਹੜੀ ਮੀਟਿੰਗ ਸੱਦੀ ਹੈ ਉਹਦੇ ਵਿੱਚ ਵੱਖਰੀ ਪਾਰਟੀ ਬਣਾਉਣ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ। ਇਹਦੇ ਵਾਸਤੇ ਉਹਨਾਂ ਨੇ ਕਰਨ ਬਰਾੜ ਜਿਹੜੇ ਵਿਧਾਇਕ ਨੇ ਉਹਨਾਂ ਦੀ ਸ਼ਿਕਾਇਤ ਵੀ ਲਾਈ ਹੈ ਕਿ ਉਹਨਾਂ ਨੇ ਇਹ ਗੱਲ ਕਿਵੇਂ ਕਹੀ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਪਾਰਟੀ ਬਣਾਉਂਦੇ ਨੇ ਤੇ ਉਹਦੀ ਹਮਾਇਤ ਜਿਹੜੀ ਹੈ ਜੀ ਉਹ ਕਰਨਗੇ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਜਿਹੜੀ ਹੈ ਜੀ ਉਹ ਕਾਂਗਰਸ ਦੀ ਹਾਈ ਕਮਾਂਡ ਕਰੇ। ਇਹ ਵੀ ਕਿਹਾ ਜਾ ਰਿਹਾ
ਕਿ ਜਿਹੜੇ ਹਾਈ ਕਮਾਂਡ ਆ ਜੀ ਉਹ ਬੜੀ ਦੋਚਿੱਤੀ ਦੇ ਵਿੱਚ ਹੈ ਇਸ ਵੇਲੇ ਕਿ ਇਸ ਮਸਲੇ ਦੇ ਉੱਤੇ ਕੀਤਾ ਕੀ ਜਾਵੇ। ਜੇ ਪ੍ਰਤਾਪ ਸਿੰਘ ਬਾਜਵਾ ਨੂੰ ਹਟਾਇਆ ਜਾਵੇ ਤਾਂ ਉਹਦੀ ਜਗ੍ਹਾ ਦੇ ਉੱਤੇ ਕਿਹਨੂੰ ਲਾਇਆ ਜਾਵੇ, ਕਿਉਂਕਿ ਇੱਕ ਗੱਲ ਤਕਰੀਬਨ ਕਲੀਅਰ ਲੱਗਦੀ ਹਾਲ ਦੀ ਘੜੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਮਾਂਡ ਹਾਈ ਕਮਾਂਡ ਜਿਹੜੀ ਆ ਉਹ ਨਹੀਂ ਦੇਣਾ ਚਾਹੁੰਦੀ। ਕੋਈ ਦੂਜੇ ਪਾਸੇ ਅੰਦਰੂਨੀ ਜਿਹੜੇ ਸੂਤਰਾਂ ਦੀਆਂ ਖਬਰਾਂ ਨੇ ਉਹ ਇਹ ਵੀ ਆਈ ਜਾਂਦੀਆਂ ਨੇ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਜਿਹੜੀ ਵੱਖਰੀ ਪਾਰਟੀ ਵਾਲਾ ਮੁੱਦਾ ਉਹ ਕਿਤੇ ਨਾ ਕਿਤੇ ਵਿਚਾਰ ਰਹੇ ਨੇ ਜੀ, ਔਰ ਵਿਚਾਰ ਜਿਹੜਾ ਜੀ ਇਸ ਤਰੀਕੇ ਦੇ ਨਾਲ ਰਹੇ ਨੇ ਪਤਾ ਨਹੀਂ ਕਿੰਨੀ ਕਿ ਇਹਦੇ ਵਿੱਚ ਸੱਚਾਈ ਹੈ ਕਿ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ETCT ਹੈ ਉਹ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੇ ਨਾਲ ਵੀ ਚੱਲ ਰਹੀ ਹੈ। ਕੁਝ ਸੂਤਰ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ 70-40 ਦੇ ਅਨੁਪਾਤ ਦੇ ਉੱਤੇ ਸਮਝੌਤਾ ਜਿਹੜਾ ਜੀ ਉਹ ਹੋ ਸਕਦਾ ਜੇ ਦੋਵੇਂ ਜਿਹੜੀਆਂ ਪਾਰਟੀਆਂ ਨੇ ਜੇ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਸੱਚਾਈ ਹੈ। ਪਿਛਲੇ ਦਿਨਾਂ ਦੇ ਵਿੱਚ ਇੱਕ ਇਸ਼ਤਿਹਾਰ ਜਿਹੜਾ ਸੀਗਾ ਜੀ ਫੇਸਬੁੱਕ ਦੇ ਉੱਤੇ ਵਾਹਵਾ ਪ੍ਰਚਲਿਤ ਹੋਇਆ ਸੀਗਾ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜਾ ਸੀਗਾ ਉਹ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਜਿਹੜਾ ਉਮੀਦਵਾਰ ਦਰਸਾਇਆ ਗਿਆ ਸੀਗਾ। ਹਾਲਾਂਕਿ ਕਈਆਂ ਨੇ ਕਹਿਤਾ ਕਿ ਇਹ ਸ਼ਰਾਰਤ ਵਾਲੀ ਗੱਲ ਹੈ, ਇਹ ਐਵੇਂ ਕਿਉਂਕਿ 90 ਤੋਂ ਇਹ ਜਿਹੜਾ ਬਣਿਆ ਸੀਗਾ 90 ਤੋਂ ਬਣ ਕੇ ਪ੍ਰਚਲਿਤ ਹੋਇਆ ਸੀਗਾ। ਪਰ ਹੁਣ ਕੁਝ ਸੂਤਰ ਜਿਹੜੇ ਨੇ ਉਹ ਇਹ ਵੀ ਦੱਸਦੇ ਨੇ ਕਿ ਕਿਤੇ ਨਾ ਕਿਤੇ ਕੁਝ ਜਿਹੜੀ ਸੱਚਾਈ ਆ ਜੀ ਇਹਨਾਂ ਖਬਰਾਂ ਦੇ ਵਿੱਚ ਹੈਗੀ ਆ ਕਿ ਉਹ ਅੰਦਰ ਖਾਤੇ ਦੂਜਾ ਰਾਹ ਵੀ ਜਿਹੜਾ ਜੀ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੇ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਕਮਾਂਡ ਜਿਹੜੀ ਹੈ ਕਪਤਾਨੀ ਜਿਹੜੀ ਹੈ ਉਹ ਪੰਜਾਬ ਦੀ ਨਾ ਦਿੱਤੀ ਤੇ ਫਿਰ ਉਹਨਾਂ ਦੇ ਕੋਲੇ ਅਲਟਰਨੇਟਿਵ ਕੀ ਹੈ। ਹਾਂਜੀ ਜੀ, ਕਿਆ ਸਰਾਈਆਂ ਤੇ ਇਹ ਲੱਗ ਰਹੀਆਂ ਆ। ਦੇਖੋ ਜੀ ਇਹ ਜਿਹੜੇ ਪੋਲੀਟੀਸ਼ੀਅਨ ਆ ਕਦੀ ਕਿਤਿਓਂ ਯੂ ਟਰਨ ਮਾਰ ਲੈਂਦੇ ਤੇ ਕਦੀ ਰੈੱਡ ਲਾਈਟ ਵੀ ਕ੍ਰਾਸ ਕਰ ਜਾਂਦੇ ਆ। ਅੱਗੇ ਆਪਾਂ ਯੋਗ ਦਿਵਸ ਦੀ ਗੱਲ ਕਰੀਏ ਕਿ ਇਹ ਪੰਜਾਬ ਦੇ ਵਿੱਚ ਵੀ ਕਹਿ ਦਿੱਤਾ ਸੀਗਾ, ਘੁਰਕੀ ਵੱਜੀ ਸੀ ਕਿ ਪੰਜਾਬ 'ਚ ਵੀ ਮਨਾਓ, ਪਰ ਇਹ ਕਹਿੰਦੇ ਸੀਮਤ ਰਹਿ ਗਿਆ ਸ਼ਹਿਰਾਂ ਤੱਕ ਹੀ। ਜੀ ਅੱਜ ਯੋਗ ਦਿਵਸ ਜਿਹੜਾ ਸੀਗਾ ਜੀ ਉਹ ਪੂਰੇ ਮੁਲਕ ਦੇ ਵਿੱਚ ਮਨਾਇਆ ਗਿਆ ਔਰ ਇਹਨੂੰ ਲੈ ਕੇ ਬੜੇ ਕਾਰਟੂਨ ਵੀ ਜਿਹੜੇ ਜੀ ਵੱਖ-ਵੱਖ ਸਾਹਮਣੇ ਆਏ। ਦਿੱਲੀ ਦੇ ਵਿੱਚ ਜਿਹੜਾ ਮੇਨ ਸਮਾਗਮ ਸੀਗਾ ਜੀ ਉਹਦੇ ਵਿੱਚ ਪ੍ਰਧਾਨ ਮੰਤਰੀ ਤੇ ਮੰਤਰੀਆਂ ਨੇ ਜਿਹੜੀ ਹੈ ਜੀ ਉਹ ਸ਼ਿਰਕਤ ਕੀਤੀ। ਜਿਹੜਾ ਪੰਜਾਬ ਦਾ ਯੋਗ ਦਿਵਸ ਹੈ ਜੀ ਕਿਉਂਕਿ ਬਾਅਦ ਦੇ ਵਿੱਚ ਮਨਾਉਣ ਦੇ ਹੁਕਮ ਜਿਹੜੇ ਉਹ ਚਾੜੇ ਗਏ ਸੀਗੇ, ਪਿੰਡਾਂ ਦੇ ਵਿੱਚ ਇਹਦਾ ਕੋਈ ਅਸਰ ਜਿਹੜਾ ਜੀ ਵੇਖਣ ਨੂੰ ਨਹੀਂ ਮਿਲਿਆ। ਉਹਦਾ ਰੀਜ਼ਨ ਇਹ ਆ ਕਿ ਬੇਸ਼ੱਕ ਇਹਦਾ ਸਰਕੂਲਰ ਜਾਰੀ ਹੋ ਗਿਆ ਪਰ ਅਕਾਲੀ ਦਲ ਦੇ ਜਿਹੜੇ ਹੈਗੇ ਨੇ ਜੀ ਵਰਕਰ ਆਗੂ ਇਹਨਾਂ ਦੇ ਵਿੱਚ ਕੋਈ ਇੰਟਰਸਟ ਨਹੀਂ ਦੱਸਿਆ, ਕਿਉਂਕਿ ਅੰਦਰ ਖਾਤੇ ਜਿਹੜਾ ਜੀ ਇਹੀ ਦੱਸਿਆ ਗਿਆ ਕਿ ਖਾਨਾ ਪੂਰਤੀ ਜਿਹੜੀ ਕੀਤੀ ਗਈ ਆ ਇਹਦੇ ਵਿੱਚ ਪਾਰਟੀਸਪੇਟ ਨਹੀਂ ਬਹੁਤਾ ਕਰਨਾ। ਜਿਹੜੇ ਇੱਕ ਤਾਂ ਕਾਂਗਰਸ ਪਾਰਟੀ ਤਾਂ ਬਿਲਕੁਲ ਦੂਰ ਰਹੀ ਜੀ ਇਹਨਾਂ ਤੋਂ। ਜਿਹੜਾ ਬਠਿੰਡੇ ਦੇ ਵਿੱਚ ਰੋਜ਼ ਗਾਰਡਨ ਦੇ ਵਿੱਚ ਵੱਡਾ ਯੋਗ ਸਮਾਗਮ ਜਿਹੜਾ ਸੀਗਾ ਉਹ ਰੱਖਿਆ ਗਿਆ, ਜਿਹੜਾ ਕੁਝ ਸਮਾਂ ਪਹਿਲਾਂ ਸਮਾਪਤ ਹੋ ਗਿਆ। ਇਹਦੇ ਵਿੱਚ ਜਿਹੜੇ ਸੀਗੇ ਜੀ ਸ਼ਹਿਰੀ ਲੋਕ ਜਿਹੜੇ ਨੇ ਵੱਖ-ਵੱਖ ਸਮਾਗਮਾਂ ਦੇ ਵਿੱਚ ਉਹਦੇ ਵਿੱਚ ਰਹੇ ਨੇ। ਭਾਰਤੀ ਜਨਤਾ ਪਾਰਟੀ ਨੇ ਵੀ ਆਪਣਾ ਜ਼ੋਰ ਜਿਹੜਾ ਸੀਗਾ ਜੀ ਉਹ ਸ਼ਹਿਰਾਂ ਤੱਕ ਲਾਇਆ, ਪਿੰਡਾਂ ਦੇ ਵਿੱਚ ਉਹਨਾਂ ਨੇ ਜਿਹੜਾ ਜੀ ਕੋਈ ਇਹਦਾ ਜਿਹੜਾ ਜੀ ਜ਼ੋਰ ਨਹੀਂ ਲਾਇਆ। ਫਰੀਦਕੋਟ, ਮੁਕਤਸਰ, ਜਲੰਧਰ, ਅੰਮ੍ਰਿਤਸਰ ਸਾਰੇ ਜਗ੍ਹਾ ਦੇ ਉੱਤੇ ਸ਼ਹਿਰਾਂ ਦੇ ਵਿੱਚ ਜਿਹੜੇ ਜੀ ਇਹ ਯੋਗ ਸਮਾਗਮ ਹੋਏ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੰਜਾਬ ਲੀਡਰਸ਼ਿਪ ਹੈ ਜੀ ਉਹ ਪੱਬਾਂ ਭਾਰ ਹੋਈ ਰਹੀ ਇਹਨੂੰ ਸਫਲ ਕਰਨ ਦੇ ਵਾਸਤੇ, ਤੇ ਉਹਦੀ ਜਿਹੜੀ ਆਪਣੇ ਜਠਾਣੀ ਹੈ ਜੀ ਜਿਹੜੇ ਅਕਾਲੀ ਦਲ ਵਾਲੇ ਉਹਨਾਂ ਨੇ ਇਹਦੇ ਉੱਤੇ ਕੋਈ ਜਿਹੜਾ ਜੀ ਵਰਕ ਨਹੀਂ ਕੀਤਾ, ਨਾ ਕਿਸੇ ਨੂੰ ਕੋਈ ਸੱਦਾ ਪੱਤਰ ਭੇਜਿਆ, ਨਾ ਉਹ ਸ਼ਹਿਰੀ ਸਮਾਗਮਾਂ ਦੇ ਵਿੱਚ ਖੁਦ ਹੀ ਜਿਹੜਾ ਜੀ ਉਹ ਸ਼ਾਮਲ ਹੋਏ, ਜਦੋਂ ਕਿ ਪਿੰਡਾਂ ਦੇ ਵਿੱਚ ਇਹਦਾ ਕੋਈ ਕਿਸੇ ਜਗ੍ਹਾ ਦੇ ਉੱਤੇ ਅਸਰ ਵੇਖਣ ਨੂੰ ਨਹੀਂ ਮਿਲਿਆ। ਕਿਉਂਕਿ ਬੱਚਿਆਂ ਨੂੰ ਛੁੱਟੀਆਂ ਨੇ, ਕੋਸ਼ਿਸ਼ ਤਾਂ ਜਿਹੜੀ ਉਹ ਸਕੂਲਾਂ ਨੂੰ ਜਿਹੜੇ ਸਰਕੂਲਰ ਜਾਰੀ ਕਰਕੇ ਕੀਤੀ ਗਈ ਸੀ, ਪਰ ਬੱਚੇ ਬਹੁਤੀ ਵੱਡੀ ਗਿਣਤੀ ਦੇ ਵਿੱਚ ਐਵੇਂ ਟਾਵੇਂ ਦੇ ਜਿਹੜੇ ਜੀ ਉਹ ਇਹਨਾਂ ਦੇ ਵਿੱਚ ਸ਼ਾਮਲ ਹੋਏ ਦੱਸੇ ਜਾਂਦੇ ਨੇ ਜੀ। ਤੇ ਜੀ ਯੋਗ ਤੋਂ ਬਾਅਦ ਆਪਾਂ ਗੱਲ ਕਰ ਲਈਏ, ਹਰਨਾਮ ਸਿੰਘ ਧੁੰਮੇ ਨੇ ਇੱਕ ਤਜਵੀਜ਼ ਰੱਖੀ ਆ ਜੀ ਕਿ ਅਨੰਦਪੁਰ ਸਾਹਿਬ ਸ਼ਹਿਰ ਦਾ ਨਾਮ ਬਦਲ ਦੋ। ਇਹ ਬੜੀ ਅਜੀਬੋ-ਗਰੀਬ ਜਿਹੜੀ ਗੱਲ ਹੈ ਜੀ, ਕਿਉਂਕਿ ਏਦਾਂ ਦੀ ਜਿਹੜੀ ਗੱਲ ਕਰਨੀ ਜੀ ਉਹ ਆਪਣੇ ਆਪ ਦੇ ਤੁਸੀਂ ਕਹਿ ਸਕਦੇ ਹੋ ਕਿ ਅਕਲ ਜਿਹੜੀ ਹੈ ਜੀ ਉਹ ਤੋਂ ਪਰਲੇ ਪਾਸੇ ਵਾਲੀ ਗੱਲ ਹੀ ਜਿਹੜੀ ਹੈ ਉਹ ਕਹੀ ਜਾ ਸਕਦੀ ਹੈ। ਜਿਹੜਾ ਇਹ ਸਮਾਗਮ ਹੋ ਕੇ ਹਟੇ ਨੇ ਜੀ ਆਪਣੇ ਅਨੰਦਪੁਰ ਸਾਹਿਬ ਦੇ ਵਿੱਚ, ਉੱਥੇ ਜਿਹੜੀ ਇੱਕ ਤਜਵੀਜ਼ ਦਿੱਤੀ ਗਈ ਆ ਦਮਦਮੀ ਟਕਸਾਲ ਦੇ ਮੁਖੀ ਜਿਹੜੇ ਨੇ ਹਰਨਾਮ ਸਿੰਘ ਧੁੰਮਾ ਹੋਰਾਂ ਦੇ ਵੱਲੋਂ, ਜਿਹੜੀ ਹਰਨਾਮ ਸਿੰਘ ਧੁੰਮਾ ਹੋਰਾਂ ਦੇ ਵੱਲੋਂ ਤਜਵੀਜ਼ ਦਿੱਤੀ ਗਈ ਆ ਜੀ ਉਹਦਾ ਹੁਣ ਵਿਰੋਧ ਜਿਹੜਾ ਉਹ ਹੋਣਾ ਸ਼ੁਰੂ ਹੋ ਗਿਆ ਵੱਖ-ਵੱਖ ਥਾਵਾਂ ਤੋਂ। ਇਹਦਾ ਜਿਹੜਾ ਮੁੱਦਾ ਜੀ ਅਸਲ ਦੇ ਵਿੱਚ ਚੁੱਕਿਆ ਕਾਂਗਰਸ ਦੇ ਬੁਲਾਰੇ ਤੇ ਪੰਜਾਬ ਦੇ ਜਿਹੜੀ ਵਿਧਾਨ ਸਭਾ ਦੀ ਉਹਦੇ ਸਾਬਕਾ ਡਿਪਟੀ ਸਪੀਕਰ ਜਿਹੜੇ ਨੇ ਬੀਰ ਦਵਿੰਦਰ ਸਿੰਘ ਹੋਰਾਂ ਨੇ। ਬੀਰ ਦਵਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਹਰਨਾਮ ਸਿੰਘ ਧੁੰਮਾ ਹੋਰਾਂ ਦੇ ਵੱਲੋਂ ਜਿਹੜਾ ਜੀ ਇਸ ਤਰ੍ਹਾਂ ਦਾ ਮੁੱਦਾ ਚੁੱਕਣਾ ਹੀ ਗਲਤ ਗੱਲ ਹੈ ਜੀ। ਹਰਨਾਮ ਸਿੰਘ ਧੁੰਮਾ ਹੋਰਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਵੇਂ ਇਹਨੂੰ
ਇਹਦਾ ਰੰਗ ਕਰਾਇਆ ਗਿਆ ਜੀ ਸਾਰੇ ਦਾ ਸਾਰਾ ਅਨੰਦਪੁਰ ਸਾਹਿਬ ਨੂੰ। ਉਹਨਾਂ ਨੇ ਕਿਹਾ ਕਿ ਇਹਨੂੰ ਵਾਈਟ ਸਿਟੀ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਫੇਮਸ ਕਰਨਾ ਚਾਹੀਦਾ, ਵਾਈਟ ਸਿਟੀ ਦੇ ਤੌਰ ਦੇ ਉੱਤੇ ਇਹਨੂੰ ਜਿਹੜਾ ਪ੍ਰਚਾਰਨਾ ਚਾਹੀਦਾ। ਵੀਰ ਦਵਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਹਰਨਾਮ ਸਿੰਘ ਧੁੰਮਾ ਹੋਰਾਂ ਨੂੰ ਇਤਿਹਾਸ ਜਿਹੜਾ ਪੜ੍ਹਨਾ ਚਾਹੀਦਾ ਕਿ ਇਹਦਾ ਅਨੰਦਪੁਰ ਸਾਹਿਬ ਜਿਹੜਾ ਨਾਮ ਸੀਗਾ ਉਹ 9ਵੇਂ ਪਾਤਸ਼ਾਹ ਨੇ ਕਿਉਂ ਰੱਖਿਆ ਸੀਗਾ। ਉਹਨਾਂ ਕਿਹਾ ਕਿ ਹਰਨਾਮ ਸਿੰਘ ਧੁੰਮਾ ਹੋਰੀ ਸ਼ਾਇਦ ਇਤਿਹਾਸ ਤੋਂ ਜਾਣੂ ਨਹੀਂ ਗਏ, ਇਸ ਕਰਕੇ ਉਹਨਾਂ ਨੂੰ ਇਤਿਹਾਸ ਜਿਹੜਾ ਜੀ ਉਹ ਘੋਖ ਲੈਣਾ ਚਾਹੀਦਾ ਹੈ ਕਿ ਆਨੰਦਗੜ੍ਹ ਅਨੰਦਪੁਰ ਸਾਹਿਬ ਜਿਹੜਾ ਜੀ ਉਹ ਬਣਾਇਆ ਗਿਆ ਸੀਗਾ, ਇਸ ਕਰਕੇ ਇਹਦਾ ਨਾਮ ਜਿਹੜਾ ਬਦਲਣਾ ਜਾਂ ਕਿਸੇ ਹੋਰ ਨਾਂ ਦੇ ਉੱਤੇ ਇਹਨੂੰ ਪ੍ਰਚਾਰ ਕਰਨਾ ਬਿਲਕੁਲ ਗਲਤ ਗੱਲ ਜਿਹੜੀ ਉਹ ਹੋਊਗੀ। ਵੀਰ ਦਵਿੰਦਰ ਸਿੰਘ ਹੋਰਾਂ ਦੇ ਵੱਲੋਂ ਇਹ ਮੁੱਦਾ ਜਿਹੜਾ ਜੀ ਉਹ ਉਠਾਏ ਜਾਣ ਤੋਂ ਬਾਅਦ ਜਿਹੜਾ ਜੀ ਇਹਦਾ ਜਿਹੜੇ ਜੀ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਵੀ ਹੁਣ ਵਿਰੋਧ ਜਿਹੜਾ ਉਹ ਆਉਣਾ ਸ਼ੁਰੂ ਹੋ ਗਿਆ ਕਿ ਹਰਨਾਮ ਸਿੰਘ ਧੁੰਮਾ ਹੋਰਾਂ ਨੂੰ ਆਪਣਾ ਇਹ ਬਿਆਨ ਜਿਹੜਾ ਵਾਪਸ ਲੈਣਾ ਚਾਹੀਦਾ ਕਿ ਉਹਨਾਂ ਨੇ ਇੰਨੀ ਗੱਲ ਕੀਤੀ ਕਿਵੇਂ ਕਿ ਇਹਨੂੰ ਵਾਈਟ ਸਿਟੀ ਦੇ ਤੌਰ ਦੇ ਉੱਤੇ ਪ੍ਰਚਾਰਿਆ ਜਾਵੇ ਜੀ, ਨਾ ਕਿ ਅਨੰਦਪੁਰ ਸਾਹਿਬ। ਬਿਲਕੁਲ ਜੀ, ਕਈਆਂ ਨੇ ਕੋਈ ਚੀਜ਼ ਪਹਿਲੀ ਵਾਰ ਦੇਖੀ ਹੁੰਦੀ, ਹੋ ਸਕਦਾ ਉਹਨਾਂ ਨੇ ਇੰਨਾ ਚਿੱਟਾ ਪਹਿਲੀ ਵਾਰ ਦੇਖਿਆ ਹੋਵੇ। ਤੇ ਅੱਗੇ ਜੀ ਗੱਲ ਕਰਦੇ ਹਾਂ, ਮੁੰਬਈ ਦੇ ਵਿੱਚ ਆਪਾਂ ਕਵਰ ਕੀਤੀ ਸੀ ਕਿ ਸ਼ਰਾਬ ਪੀਣ ਦੇ ਨਾਲ ਕੁਝ ਲੋਕਾਂ ਦੀ ਮੌਤ ਹੋ ਗਈ ਹੈ, ਪਰ ਹੁਣ ਮਰਨ ਵਾਲਿਆਂ ਦੀ ਗਿਣਤੀ ਕਾਫੀ ਵੱਧ ਗਈ ਹੈ ਜੀ। ਇੱਥੇ ਮੁੰਬਈ ਦਾ ਮਲਾਡ ਏਰੀਆ ਪੈਂਦਾ ਜੀ, ਮਲਾਡ, ਜਿੱਥੇ ਕਿ ਜ਼ਹਿਰੀਲੀ ਸ਼ਰਾਬ ਜਿਹੜੀ ਹੈ ਜੀ ਮਜ਼ਦੂਰ ਤਬਕਾ ਜੀ ਬਹੁਤਾ ਇਹ ਆਈ ਵੀ ਜਿਹੜੀ ਜੀ ਗੁਜਰਾਤ ਤੋਂ ਦੱਸਿਆ ਜਾਂਦਾ ਜੀ, ਕੁਝ ਜਿਹੜਾ ਕੈਮੀਕਲ ਸੀਗਾ ਜਿਹਦੇ ਨਾਲ ਇਹ ਬਣਾਈ ਗਈ ਹੈ। ਔਰ ਗੁਜਰਾਤ ਦੇ ਵਿੱਚ ਸ਼ਰਾਬਬੰਦੀ ਹੈ, ਜਿਹੜਾ ਕਿ ਨਰਿੰਦਰ ਮੋਦੀ ਦਾ ਜਿਹੜਾ ਜੀ ਸੂਬਾ ਉੱਥੋਂ ਇਹ ਜਿਹੜੀ ਮਲਾਡ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਉਹ 99 ਹੋ ਚੁੱਕੀ ਹੈ ਜੀ, 89, ਔਰ 34 ਦੇ ਕਰੀਬ ਜਿਹੜੇ ਲੋਕ ਨੇ ਉਹ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜੇਰੇ ਇਲਾਜ ਜਿਹੜਾ ਉਹ ਦੱਸੇ ਜਾਂਦੇ ਨੇ। ਐਕਸਾਈਜ਼ ਵਿਭਾਗ ਨੇ ਇਸ ਮਾਮਲੇ ਦੇ ਵਿੱਚ 4 ਅਧਿਕਾਰੀ ਜਿਹੜੇ ਨੇ ਜੀ ਉਹਨਾਂ ਨੂੰ ਸਸਪੈਂਡ ਕੀਤਾ ਔਰ ਪੁਲਿਸ ਨੇ 4 ਮੁਲਜ਼ਮਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜੀ। ਇਹਦੀ ਜਿਹੜੀ ਮੁੱਖ ਜਿਹੜੀ ਵੇਚਣ ਵਾਲੀ ਹੈ ਜੀ ਉਹ ਇੱਕ ਔਰਤ ਹੈ, ਮੇਨਕਾ ਬਾਈ, ਜਿਹੜੀ ਉਹ ਅਜੇ ਤੱਕ ਪੁਲਿਸ ਦੇ ਕਾਬੂ ਦੇ ਵਿੱਚ ਜਿਹੜਾ ਨਹੀਂ ਆਈ। ਜਿਹੜਾ ਇੱਥੇ ਰੌਲਾ ਪੈ ਰਿਹਾ ਮੁੰਬਈ ਦੇ ਵਿੱਚ ਉਹ ਇਸ ਗੱਲ ਨੂੰ ਲੈ ਕੇ ਪੈ ਰਿਹਾ ਜੀ ਕਿ ਜਿਹੜੀ ਪੁਲਿਸ ਹੈ ਉਹ ਮਿਲ ਕੇ ਇਹਨੂੰ ਵਰਤਾਉਂਦੀ ਹੈ ਜੀ। ਪੁਲਿਸ ਤੇ ਜਿਹੜਾ ਐਕਸਾਈਜ਼ ਵਿਭਾਗ ਹੈ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਜ਼ਹਿਰੀਲੀ ਸ਼ਰਾਬ ਜਿਹੜੀ ਇਹਦੀ ਵਿਕਦੀ। ਹੁਣ ਤਕਰੀਬਨ ਕੋਈ ਥੋੜਾ ਸਮਾਂ ਲੰਘ ਗਿਆ ਸੀ, 2 ਸਾਲ ਜ਼ਹਿਰੀਲੀ ਸ਼ਰਾਬ ਦੇ ਨਾਲ ਜਦੋਂ ਲੋਕ ਨਹੀਂ ਮਰੇ, ਤੇ ਇੱਕ ਵੱਡੀ ਘਟਨਾ ਜਿਹੜੀ ਹੈ ਜੀ ਮੁੰਬਈ ਦੇ ਵਿੱਚ ਵਾਪਰ ਗਈ ਹੈ, ਜਿੱਥੇ 90 ਦੇ ਨੇੜੇ ਤੇੜੇ ਲੋਕ ਜਿਹੜੇ ਨੇ ਉਹ ਮਾਰੇ ਗਏ ਨੇ ਇਸ ਸ਼ਰਾਬ ਦੇ ਨਾਲ ਜੀ। ਤੇ ਜੀ ਅੱਗੇ ਆਪਾਂ ਫਰੀਦਕੋਟ ਦੀ ਗੱਲ ਕਰੀਏ ਕਿ ਫਰੀਦਕੋਟ ਤੇ ਬੰਦ ਰਿਹਾ, ਪਰ ਦੀਪ ਮਲਹੋਤਰਾ ਦੇ ਠੇਕੇ ਉਹ ਬਿਲਕੁਲ ਖੁੱਲੇ ਰਹੇ। ਤੇ ਐਕਚੁਅਲੀ ਜੀ ਫਰੀਦਕੋਟ ਦਾ ਪਿੰਡ ਹੈ ਬੁਰਜ ਜਵਾਹਰ ਸਿੰਘ ਵਾਲਾ ਜੀ, ਇੱਥੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਚੋਰੀ ਹੋ ਗਏ ਸੀਗੇ, ਹਾਂਜੀ, ਇਹਨੂੰ ਲੈ ਕੇ ਜਿਹੜੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਵੀ ਸ਼ਾਮਲ ਹੈ, ਇਹਨਾਂ ਨੇ ਫਰੀਦਕੋਟ ਜ਼ਿਲ੍ਹੇ ਨੂੰ ਬੰਦ ਕਰਨ ਦਾ ਸੱਦਾ ਜਿਹੜਾ ਦਿੱਤਾ ਸੀਗਾ। ਜਿਹੜਾ ਸ਼ਹਿਰ ਸੀਗਾ ਜੀ ਉਹਦੇ ਵਿੱਚ ਕੁਝ ਥਾਵਾਂ ਦੇ ਉੱਤੇ ਜਿਹੜਾ ਜੀ ਬੰਦ ਰਿਹਾ ਇਹ। ਜਿਹੜੇ ਬਾਕੀ ਕਸਬੇ ਸੀਗੇ ਜੀ ਉਹਨਾਂ ਦੇ ਵਿੱਚ ਘੱਟ ਅਸਰ ਵੇਖਣ ਨੂੰ ਮਿਲਿਆ। ਬਾਜਾਖਾਨਾ ਤੇ 5 ਗਰਾਈ ਜਿਹੜੇ ਨੇ ਜੀ ਉਹ ਜ਼ਰੂਰ ਬੰਦ ਰਹੇ ਨੇ। ਤੋ ਬਾਕੀ ਜਿਹੜਾ ਸ਼ਹਿਰ ਦੇ ਵਿੱਚ ਜਿਹੜੀਆਂ ਇਹ ਜਥੇਬੰਦੀਆਂ ਸੀਗੀਆਂ ਜੀ ਉਹ ਥਾਂ ਦੇ ਉੱਤੇ ਜਾ ਕੇ ਇਹਨੂੰ ਜਿਹੜਾ ਜੀ ਦੁਕਾਨਾਂ ਨੂੰ ਬੰਦ ਕਰਵਾਉਂਦੀਆਂ ਰਹੀਆਂ। ਜਿਹੜਾ ਅਕਾਲੀ ਵਿਧਾਇਕ ਆ ਜੀ ਦੀਪ ਮਲਹੋਤਰਾ, ਜਿਹੜੇ ਕਿ ਸ਼ਰਾਬ ਦੇ ਵੱਡੇ ਵਿਕਰੇਤਾ ਨੇ ਪੰਜਾਬ ਦੇ, ਉਹਨਾਂ ਦੇ ਜਿਹੜੇ ਠੇਕੇ ਨੇ ਤੇ ਉਹਨਾਂ ਦੇ ਦਫ਼ਤਰ ਜਿਹੜੇ ਨੇ ਉਹ ਬੰਦ ਨਹੀਂ ਹੋਏ। ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਬਲਜੀਤ ਸਿੰਘ ਦਾਦੂਵਾਲ, ਸੁਰਜੀਤ ਸਿੰਘ ਰਾਈਵਾਲਾ, ਅਮਰੀਕ ਸਿੰਘ ਅਜਨਾਲਾ, ਜਸਕਰਨ ਸਿੰਘ, ਇਹ ਸਾਰੇ ਜਿਹੜੇ ਜੀ ਕਰਾਉਂਦੇ ਰਹੇ, ਪਰ ਨਾ ਤਾਂ ਦੀਪ ਮਲਹੋਤਰਾ ਦੇ ਕੋਈ ਦਫ਼ਤਰ ਵੱਲ ਗਿਆ, ਨਾ ਦੀਪ ਮਲਹੋਤਰਾ ਦੇ ਜਿਹੜੇ ਠੇਕੇ ਨੇ ਉਹਨਾਂ ਨੂੰ ਕੋਈ ਬੰਦ ਕਰਾਉਣ ਦੇ ਵਾਸਤੇ ਗਿਆ। ਜਿਹੜੇ ਗਰੀਬ ਗੁਰਬੇ ਨੇ ਜੀ, ਜਿਹੜੇ ਵਿਚਾਰੇ ਦਿਹਾੜੀ ਲਾ ਕੇ ਰੋਟੀ ਖਾਂਦੇ ਨੇ, ਸਬਜ਼ੀਆਂ ਵੇਚਣ ਵਾਲੇ ਦੂਜੇ ਤੀਜੇ, ਉਹਨਾਂ ਦੇ ਉੱਤੇ ਇਹਨਾਂ ਦਾ ਜ਼ੋਰ ਚੱਲਦਾ ਜੀ। ਉਹਨਾਂ ਨੂੰ ਜਾ ਕੇ ਜਿਹੜਾ ਜੀ ਇਹ ਜ਼ਰੂਰ ਬੰਦ ਕਰਾਉਂਦੇ ਰਹੇ। ਔਰ ਦੀਪ ਮਲਹੋਤਰਾ ਦੀ ਜਿਹੜੀ ਗੁੰਡਾਗਰਦੀ ਸਾਰਾ ਕੁਝ ਉਹ ਸਾਰੇ ਜਾਣਦੇ ਹੀ ਨੇ ਜੀ ਕਿ ਕਿਹੋ ਜੀ ਹੈ। ਤਾਂ ਕਰਕੇ ਫਿਰ ਤਕੜੇ ਦਾ 70ਵੀਂ 100 ਹੁੰਦਾ ਜੀ, ਉਸ ਪਾਸੇ ਵੱਲ ਕੋਈ ਗਿਆ ਹੀ ਨਹੀਂ। ਤੇ ਅਖੀਰ ਦੇ ਵਿੱਚ ਆਜਨਾਮਾ ਕਿ ਯੋਗਾ ਤੇ ਯੋਗਾ ਲਈ ਲਾਮ ਲੱਗੀ, ਮਰਦ ਤੀਵੀਆਂ ਯੋਗਾ ਨੇ ਕਰਨ ਲੱਗੇ। ਯੋਗਾ ਤੇ ਯੋਗਾ ਲਈ ਲਾਮ ਲੱਗੀ, ਮਰਦ ਤੀਵੀਆਂ ਯੋਗਾ ਨੇ ਕਰਨ ਲੱਗੇ। ਮਜਮਾ ਵਿੱਚ ਮੈਦਾਨ ਕਈ ਲਾਉਣ ਲੱਗੇ, ਗੋਡੇ ਸੜਕ ਦੇ ਮੁੱਦੇ ਕਈ ਧਰਨ ਲੱਗੇ। ਕਈ ਆਉਣ ਇਹ ਸੋਚ ਕੇ ਗੱਲ ਚੰਗੀ, ਆਗੂ ਪਿੱਛੇ ਕਈ ਹਾਜ਼ਰੀ ਭਰਨ ਲੱਗੇ। ਭੇਡ ਚਾਲ ਜੀ ਬਣੀ ਹੁਣ ਖੇਡ ਯੋਗਾ, ਚੋਗਾ ਚੰਦਿਆਂ ਦਾ ਕੁਝ ਨੇ ਚਰਨ ਲੱਗੇ। ਮੇਲੇ ਮੌਕੇ ਕੋਈ ਜਿੱਦਾਂ ਛਬੀਲ ਲੱਗਦੀ, ਮੋਦੀ ਮਗਰ ਕੁਝ ਯੋਗ ਕਮਾਉਣ ਲੱਗੇ। ਮੇਲੇ ਮੌਕੇ ਕੋਈ ਜਿੱਦਾਂ ਛਬੀਲ ਲੱਗਦੀ,
ਮੋਦੀ ਮਗਰ ਕੁਝ ਯੋਗ ਕਮਾਉਣ ਲੱਗੇ, ਅੱਜ ਦਿਨ ਲਗਾਉਣ ਮਗਰੋਂ ਫਿਰ ਯੋਗਾ ਕਰਨ ਨੂੰ ਫੇਰ ਨਹੀਂ ਆਉਣ ਲੱਗੇ। ਜੀ ਥੈਂਕ ਯੂ ਜੀ, ਤੁਸੀਂ ਸਾਨੂੰ ਹੈਡਲਾਈਨਸ ਦੇ ਪਿੱਛੇ ਕੀ ਹੁੰਦਾ ਉਹਦੇ ਬਾਰੇ ਦੱਸਿਆ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਉੱਥੇ ਕੀ ਕੁਛ ਹੋ ਰਿਹਾ। ਹੁਣ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ੍ਰੀ ਅਕਾਲ।